ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਐਂਡ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਹੈ ਹਾਲੈਂਡ ਤੋਂ ਰਿਆਜ਼ ਘੁੰਮਣ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਚੰਗੇ ਭਾਗ ਹਨ ਕਿ ਮੈਨੂੰ ਪਿਆਰ ਤੇ ਸੁਨੇਹ ਨਸੀਬ ਹੋਇਆ ਹੈ। ਕੋਈ ਵੱਡੀ ਸੌਰੀ ਤੁਸੀਂ ਜਿਹੜੀ ਭਾਈ ਹਿੰਮਤ ਸਿੰਘ ਜੀ ਦੇ ਕਿੱਤੇ ਸੰਬੰਧੀ ਗਲਤੀ ਦਰੁਸਤ ਕਰਵਾਈ ਸੀ, ਉਸ ਲਈ ਮੈਂ ਤੁਹਾਡਾ ਰਿਣੀ ਹਾਂ। ਤੁਹਾਡੇ ਮਿੱਠੇ ਤੇ ਹਮਦਰਦ ਬੋਲ ਮੈਨੂੰ ਸੋਚਣ ਤੇ ਲਿਖਣ ਦੀ ਭਾਰੀ ਪ੍ਰੇਰਨਾ ਦਿੰਦੇ ਹਨ। ਰੱਬ ਹਮੇਸ਼ਾ ਤੁਹਾਡੇ ਤੇ ਰਹਿਮਤ ਕਰੇ ਅਤੇ ਤੁਹਾਡੀ ਹਿਫਾਜ਼ਤ ਕਰੇ, ਆਮੀਨ। ਇਸ ਤੋਂ ਇਲਾਵਾ ਉਹਨਾਂ ਨੇ ਮੇਰੇ ਲਈ ਵੀ ਵੱਡੇ ਭਰਾਵਾਂ ਵਾਂਗ ਬੜੇ ਮੋਹ ਭਰੇ ਸ਼ਬਦ ਕਹੇ ਹਨ, ਜਿਨ੍ਹਾਂ ਲਈ ਮੈਂ ਸ਼ੁਕਰਗੁਜ਼ਾਰ ਹਾਂ। ਡਾਕਟਰ ਸਾਹਿਬ ਵੀਰ ਰਿਆਜ਼ ਘੁੰਮਣ ਜੀ ਦਾ ਬਹੁਤ ਧੰਨਵਾਦ। ਤੇ ਉਹ ਲਗਾਤਾਰ ਤਾਂ ਨਾਲ ਲਿਖਦੇ ਨੇ ਜੀ, ਔਰ ਮੈਂ ਸਮਝਦਾ ਵੀ ਉਹਨਾਂ ਦੇ ਵਿੱਚ ਟੈਲੈਂਟ ਹੈ, ਇਮਾਨਦਾਰੀ ਹੈ, ਸਿੰਸੈਰਿਟੀ ਹੈ ਜੀ, ਤੇ ਉਹਨਾਂ ਦੀ ਲਿਖਤ ਦੇ ਵਿੱਚ ਇਸ ਲਈ ਕਸ਼ਿਸ਼ ਹੈ। ਸੋ ਇਹ ਉਹਨਾਂ ਦਾ ਆਪਣਾ ਸਨੇਹ, ਆਪਣਾ ਪਿਆਰ ਹੈ ਕੌਮ ਪ੍ਰਤੀ ਵੀ, ਗੁਰੂ ਸਾਹਿਬਾਨ ਪ੍ਰਤੀ ਵੀ ਜੀ। ਔਰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਸਾਨੂੰ ਜੀ ਇਹ ਲਗਾਤਾਰ ਲਿਖਦੇ ਰਹਿਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਤੇ ਹੁਣ ਸਾਡੇ ਸਵਾਲ ਜਵਾਬ ਹਨ, ਤੇ ਸਾਡੇ ਸਵਾਲ ਜਵਾਬ ਵਿੱਚ ਹੈ ਕਿ ਅੱਜ ਦੇ ਦਿਨ ਦੀ ਇਤਿਹਾਸਿਕ ਅਹਿਮੀਅਤ ਕੀ ਹੈ, ਇਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਦੇਖੋ, ਅੱਜ 24 ਜੂਨ 2013 ਦਾ ਦਿਨ ਹੈ, 11 ਹਾੜ ਨਾਨਕਸ਼ਾਹੀ ਸੰਮਤ 545 ਜੀ। ਬੇਸ਼ੱਕ ਜਦੋਂ ਅਸੀਂ ਤਰੀਕਾਂ ਦਾ ਦੇਖਦੇ ਹਾਂ, ਮੈਂ ਅੱਡ ਸੋਰਸ ਹਿਸਟਰੀ ਦੇ ਦੇਖਦੇ ਹਾਂ ਤੇ ਬਹੁਤ ਵਾਰੀ ਬੜੀ ਵੇਰੀਏਸ਼ਨ ਹੈ ਡੇਟਾਂ ਦੀ ਜੀ, ਲੇਕਿਨ ਅਸੀਂ ਫਿਰ ਵੀ ਕਿਉਂਕਿ ਜਿਹੜਾ ਮੁੱਦਾ ਮੇਨ ਹੁੰਦਾ ਅਸੀਂ ਪਿਕ ਕਰ ਲੈਂਦੇ ਹਾਂ। ਸੋ ਡੇਟਾਂ ਬਾਰੇ ਜੇ ਕੱਲ੍ਹ ਨੂੰ ਕੋਈ ਸਾਨੂੰ ਚੈਲੰਜ ਕਰੇ ਤਾਂ ਸਾਡੇ ਕੋਲ ਕੋਈ ਡਿਫੈਂਸ ਨਹੀਂ ਹੈ ਕਿ ਇਹ ਵੇਰੀ ਕਿਉਂ ਕਰਦੀਆਂ ਜੀ। ਪਰ ਇੱਕ ਜਿਹੜਾ ਸੋਮਾ ਉਹਦੇ ਮੁਤਾਬਕ 1734 ਦੇ ਵਿੱਚ 24 ਜੂਨ ਨੂੰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਜੀ। ਔਰ ਬੇਸ਼ੱਕ ਇਸ ਸ਼ਹਾਦਤ ਦੀ ਜਿਹੜੀ ਸ਼ੁਰੂਆਤ ਹੈ ਉਹ 1733 ਦੇ ਨਾਲ ਜਾ ਕੇ ਜੋੜੀ ਜਾਂਦੀ ਹੈ ਜੀ। ਭਾਈ ਮਨੀ ਸਿੰਘ ਬਹੁਤ ਸਤਿਕਾਰਤ ਸ਼ਖਸੀਅਤ ਪੰਥ ਦੀ ਹੋਏ ਨੇ। ਇਹ ਉਹ ਮਹਾਨ ਸਾਡੇ ਗੁਰਸਿੱਖ ਨੇ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦੀ ਸੰਗਤ ਮਾਣੀ ਜੀ, ਜਿਨ੍ਹਾਂ ਨੇ ਨਾ ਸਿਰਫ ਮਾਤਾ ਜੀ ਨੂੰ ਗੁਰੂ ਕੇ ਮਹਿਲਾਂ ਨੂੰ ਸੁਰੱਖਿਅਤ ਦਿੱਲੀ ਪਹੁੰਚਾਇਆ ਜੀ, ਬਲਕਿ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਸਰੂਪ ਜਿਸ ਨੂੰ ਦਮਦਮੀ ਬੀੜ ਕਰਕੇ ਜਾਣਿਆ ਜਾਂਦਾ, ਹਾਲਾਂਕਿ ਇਹਦੇ ਬਾਰੇ ਵੀ ਇਤਿਹਾਸਕਾਰਾਂ ਦੇ ਦੋ ਅੱਡ ਵਿਚਾਰ ਨੇ ਜੀ। ਇੱਕ ਦਮਦਮਾ ਸਾਹਿਬ ਅਨੰਦਪੁਰ ਸਾਹਿਬ ਦੀ ਵਿਸਿਨਿਟੀ 'ਚ ਵੀ ਹੈ ਜੀ। ਉਹਨਾਂ ਦਾ ਇਹ ਖਿਆਲ ਹੈ ਵੀ ਕਿਉਂਕਿ ਉੱਥੇ ਕੰਪਲੀਟ ਹੋਇਆ ਸਰੂਪ ਫਾਈਨਲ ਦਮਦਮੀ ਬੀੜ ਦਾ ਜੀ, ਪਰ ਜਿਹੜੀ ਜ਼ਿਆਦਾ ਪ੍ਰਚਲਿਤ ਗੱਲ ਹੈ ਉਹ ਇਹੀ ਹੈ ਕਿ 10ਵੇਂ ਪਾਤਸ਼ਾਹ ਨੇ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਿਵਾਸ ਕੀਤਾ ਜੀ ਤੇ ਉਦੋਂ ਉਹਨਾਂ ਨੇ ਆਦ ਬੀੜ ਜਿਹੜੀ ਕਿ ਸੀ ਉਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰਕੇ ਉਸ ਨੂੰ ਸੰਪੂਰਨ ਬੀੜ ਜਿਸ ਨੂੰ ਦਮਦਮੀ ਬੀੜ ਕਰਕੇ ਜਾਣਿਆ ਜਾਂਦਾ ਜੀ। ਔਰ ਜਿਸ ਤਰ੍ਹਾਂ ਆਦ ਬੀੜ ਦੇ ਲਿਖਾਰੀ ਭਾਈ ਗੁਰਦਾਸ ਜੀ ਸਨ, ਗੁਰੂ ਅਰਜਨ ਸਾਹਿਬ ਨੇ ਲਿਖਾਈ ਰਾਮਸਰ ਦੇ ਮੁਕਾਮ ਤੇ ਜੀ, ਇਸੇ ਤਰ੍ਹਾਂ ਜਿਹੜੀ ਬੀੜ ਦਮਦਮਾ ਸਾਹਿਬ ਮੁਕੰਮਲ ਹੋਈ ਦਮਦਮੀ ਬੀੜ, ਉਸ ਤੇ ਲਿਖਾਰੀ ਜਿਹੜੇ ਨੇ ਭਾਈ ਮਨੀ ਸਿੰਘ ਜੀ ਸਨ ਜੀ। ਔਰ ਭਾਈ ਮਨੀ ਸਿੰਘ ਬਹੁਤ ਵਿਦਵਾਨ, ਤੁਰੰਦਰ ਵਿਦਵਾਨ, ਉਹਨਾਂ ਨੇ ਆਪ ਵੀ ਆਪਣੀਆਂ ਜਿਹੜੀਆਂ ਗੁਰਮਤ ਆਧਾਰਿਤ ਰਚਨਾਵਾਂ ਲਿਖੀਆਂ ਜੀ। ਔਰ ਕਾਫੀ ਕੁਛ ਜਿਹੜਾ ਹੈ ਉਸ ਪੀਰੀਅਡ ਦਾ ਉਹਨਾਂ ਨੇ ਜਦੋਂ ਪੰਥ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਬੰਦਈ ਖਾਲਸਾ ਤੇ ਤਤ ਖਾਲਸਾ ਦਾ ਝਗੜਾ ਆਉਂਦਾ ਜੀ, ਤੇ ਸਾਡੀ ਪਰੰਪਰਾ ਸਾਨੂੰ ਦੱਸਦੀ ਹੈ ਜਾਂ ਸਾਡੀਆਂ ਕੁਝ ਪੁਰਾਣੇ ਸੋਰਸ ਕਿ ਭਾਈ ਮਨੀ ਸਿੰਘ ਹੀ, ਕਿਉਂਕਿ ਉਹ ਦੋਨੋਂ ਪਾਸਿਓਂ ਹੀ ਸਤਿਕਾਰਤ ਸਨ, ਉਸ ਝਗੜੇ ਨੂੰ ਨਿਵਰਤ ਕਰਨ ਦੇ ਵਿੱਚ ਉਹ ਰੋਲ ਅਦਾ ਕਰਦੇ ਨੇ। ਵੈਦਰ ਉਹ ਹੋਇਆ ਨਹੀਂ ਹੋਇਆ ਜਾਂ ਬਾਅਦ ਦੇ ਵਿੱਚ ਫਿਰ ਵੀ ਹਿੰਸਾ ਹੋਈ ਜੀ, ਲੇਕਿਨ ਉਹਨਾਂ ਦਾ ਸਤਿਕਾਰ ਜਿਹੜਾ ਹੈ ਉਹ ਪੂਰਾ ਕਾਇਮ ਰਿਹਾ ਜੀ। ਔਰ ਉਹਨਾਂ ਦੀ ਵਿਦਵਤਾ ਔਰ ਇੰਨੇ ਕੋ ਕਾਮਲ ਮਨੁੱਖ ਸਨ। ਔਰ ਇਹ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਈ ਵਾਰ ਕਿ ਕਿਵੇਂ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਜੀ। ਉਸ ਤੋਂ ਬਾਅਦ ਮਾਤਾ ਸੁੰਦਰੀ ਜੀ ਦੇ ਹੁਕਮਾਂ ਥੱਲੇ ਉਹ ਆ ਕੇ ਕੁਝ ਸਮੇਂ ਬਾਅਦ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਜਿਹੜੀ ਹੈ ਉਸ ਨੂੰ ਸ਼ੁਰੂ ਕਰਦੇ ਨੇ। ਔਰ ਉਸ ਦੌਰ ਦੇ ਵਿੱਚ ਵੀ ਜਦੋਂ ਕਿ ਇੱਕ ਪਾਸੇ ਸਿੱਖਾਂ ਦਾ ਸ਼ਿਕਾਰ ਖੇਲਿਆ ਜਾ ਰਿਹਾ ਹੈ ਜੀ, ਜ਼ੁਲਮ ਹੋ ਰਹੇ ਨੇ, ਭਾਈ ਮਨੀ ਸਿੰਘ ਉਹਨਾਂ ਦੀ ਸ਼ਹਾਦਤ 1734 'ਚ ਹੁੰਦੀ ਹੈ ਜਾ ਕੇ। ਸੋ ਇਹ ਸਾਰਾ ਸਮਾਂ ਜੇ ਉਹ ਹਰਿਮੰਦਰ ਸਾਹਿਬ ਦੇ ਵਿੱਚ ਆਪਣੇ ਫੰਕਸ਼ਨ ਕਰਦੇ ਰਹੇ ਗ੍ਰੰਥੀ ਦੇ ਤੌਰ 'ਤੇ, ਸੇਵਾ ਸੰਭਾਲ ਦੇ ਤੌਰ 'ਤੇ, ਪ੍ਰਚਾਰਕ ਦੇ ਤੌਰ 'ਤੇ ਔਰ ਕੌਮ ਦੇ ਇੱਕ ਬਜ਼ੁਰਗ ਦੇ ਨਾਤੇ, ਤੋ ਜ਼ਾਹਰ ਹੈ ਵੀ ਉਹਨਾਂ ਨੂੰ ਹਕੂਮਤ ਵੀ ਕਾਮਲ ਔਰ ਰੱਬੀ ਜਿਹੜਾ ਹੈ ਮਨੁੱਖ ਸਮਝਦੇ ਆ
ਉਹਨਾਂ ਨੇ ਹੱਥ ਨਹੀਂ ਪਾਇਆ ਸੀ ਜੀ। ਲੇਕਿਨ ਔਰ ਇਸੇ ਦੌਰਾਨ ਫਿਰ 1732-33 ਦੇ ਵਿੱਚ ਜਗੀਰ ਦਾ ਵੀ ਸਮਝੌਤਾ ਹੋਇਆ, ਜਦੋਂ ਕਿ ਦੀਵਾਨ ਕੌੜਾਮਲ ਲਾਹੌਰ ਦੇ ਵਿੱਚ ਵਜ਼ੀਰ ਬਣੇ। ਉਹ ਸਹਿਜਧਾਰੀ ਪਰੰਪਰਾ ਨਾਲ ਉਹਨਾਂ ਦਾ ਸੰਬੰਧ ਦੱਸਿਆ ਜਾਂਦਾ ਹੈ ਜੀ। ਔਰ ਉਹਨਾਂ ਨੇ ਉਸ ਵੇਲੇ ਦੇ ਹਾਕਮ ਨੂੰ ਜ਼ਕਰੀਆ ਖਾਨ ਨੂੰ ਇਹ ਮਨਾਇਆ ਕਿ ਵੀ ਅਫਗਾਨ ਵੀ ਹਮਲਾਵਰ ਹੁੰਦੇ ਨੇ, ਸਿੱਖਾਂ ਦੇ ਨਾਲ ਦੁਸ਼ਮਣੀ ਦਾ ਫਾਇਦਾ ਨਹੀਂ ਹੈ। ਔਰ ਉਹਨਾਂ ਨੇ ਜਿਹੜੀ ਹੈ ਸਿੱਖ ਪੰਥ ਨੂੰ ਜਿਹੜਾ ਐਜ਼ ਏ ਨਵਾਬੀ, ਜਿਹਨੂੰ ਕਿ ਸਰ ਕਪੂਰ ਸਿੰਘ ਕਹਿੰਦੇ ਨੇ ਕਿ ਰੈਕਗਨੀਸ਼ਨ ਆਫ ਏ ਸਬ ਨੇਸ਼ਨ ਸਟੇਟਸ। ਜੀ ਜੀ। ਔਰ ਇਹ ਪਹਿਲੀ ਵਾਰ ਸੀ। ਉਦੋਂ ਤੱਕ ਤਾਂ ਹਕੂਮਤ ਦਾ ਨਜ਼ਰੀਆ ਸਿੱਖਾਂ ਦੇ ਲਈ ਲੁਟੇਰੇ, ਡਾਕੂ, ਬਾਗੀ ਇਹੀ ਲਕਬ ਸੀ ਕਿ ਵੀ ਲੁੱਟ ਲੈਂਦੇ ਨੇ। ਸੋ ਉਹਨਾਂ ਨੇ ਰੈਕਗਨਾਈਜ਼ ਕੀਤਾ ਉਸ ਐਂਟੀਟੀ ਨੂੰ, ਜਿਹਦੇ ਥੱਲੇ ਤਰਨਤਾਰਨ ਦੇ ਆਲੇ ਦੁਆਲੇ ਦੇ ਪਿੰਡਾਂ ਦਾ ਰੈਵਨਿਊ ਉਹਨਾਂ ਨੂੰ ਜਾਂਦਾ ਸੀ। ਔਰ ਉਹ ਜਿਹੜੀ ਨਵਾਬੀ ਆਈ ਉਹ ਸਰਬੱਤ ਖਾਲਸਾ ਨੂੰ ਜਾਂ ਸਮੁੱਚੀ ਕੌਮ ਨੂੰ ਆਈ, ਕਿਸੇ ਇੱਕ ਨੂੰ ਨਹੀਂ। ਹਾਲਾਂਕਿ ਕੌਮ ਨੇ ਸੇਵਾ ਕਰਨ ਵਾਲੇ ਜਿਹੜੇ ਨੇ ਕਪੂਰ ਸਿੰਘ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਨਵਾਬ ਕਪੂਰ ਸਿੰਘ ਕਰਕੇ ਸੰਬੋਧਨ ਕੀਤਾ ਜਾਂਦਾ, ਪੰਥ ਨੇ ਉਹਨਾਂ ਨੂੰ ਦਿੱਤੀ ਜੀ। ਪਰ ਉਹ ਚੱਲਿਆ ਨਹੀਂ ਅਰੇਂਜਮੈਂਟ, ਉਹ ਚੱਲਣਾ ਵੀ ਨਹੀਂ ਸੀ। ਉਹਨਾਂ ਦੀ ਵੀ ਚਲਾਕੀ ਸੀ ਤੇ ਇਧਰ ਖਾਲਸੇ ਦਾ ਦਾਵਾ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਵੀ ਅਸੀਂ ਤਾਂ ਬਾਦਸ਼ਾਹਤ ਲੈਣੀ ਹੈ, ਅਸੀਂ ਪਾਤਸ਼ਾਹ ਹੈ। ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਹੁਣ ਸਿੱਖਾਂ ਦੀ ਤਾਂ ਟ੍ਰੇਨਿੰਗ ਸੋਵਰਨਿਟੀ ਦੀ ਹੈ, ਨਵਾਬੀ ਨੇ ਉਤੋਂ ਕਿੱਥੋਂ ਸੈਟੀਸਫਾਈ ਕਰਨਾ ਸੀ। ਜੀ ਬਿਲਕੁਲ। ਸੋ ਉਹ ਅਰੇਂਜਮੈਂਟ ਟੁੱਟ ਗਿਆ ਥੋੜਾ ਅਰਸੇ ਤੋਂ ਬਾਅਦ। ਫਿਰ ਭਾਈ ਮਨੀ ਸਿੰਘ ਜੀ ਨੇ ਦੀਵਾਲੀ ਦੇ ਉੱਤੇ ਇਕੱਠ ਕਰਨ ਦੇ ਲਈ ਜਿਹੜਾ ਉਹ ਪਰਮਿਸ਼ਨ ਲਈ। ਉਦੋਂ ਜਿਵੇਂ ਹੁੰਦਾ ਸੀ ਕਿ ਭਾਈ ਇਹ 5000 ਰੁਪਈਆ ਜਾਂ ਜੋ ਵੀ ਉਸ ਵੇਲੇ ਉਹਨਾਂ ਨੇ ਰੱਖਿਆ ਜੀ। ਪਰ ਹਕੂਮਤ ਦੀ ਮਾੜੀ ਨਜ਼ਰ ਸੀ ਮੁਗਲਾਂ ਦੀ। ਉਦੋਂ ਤੱਕ ਲਖਪਤ ਰਾਏ, ਜਿਹਨੂੰ ਲੱਖੂ ਕਿਹਾ ਜਾਂਦਾ ਹੈ, ਜਿਹਦਾ ਦਾਵਾ ਸੀ ਕਿ ਜੀ ਇੱਕ ਕਸ਼ਤਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸ਼ੁਰੂ ਕੀਤਾ ਹੈ ਤੇ ਮੈਂ ਖੱਤਰੀ ਲਖਪਤ ਰਾਏ, ਮੈਂ ਇਹਦਾ ਅੰਤ ਕਰਾਂਗਾ। ਉਹਨੇ ਬਹੁਤ ਜ਼ੁਲਮ ਕੀਤੇ ਨੇ ਬੀਬੀਆਂ ਤੇ, ਬੱਚਿਆਂ ਤੇ। ਇਹ ਜਿਹੜਾ ਸਾਰਾ ਲੱਖੂ ਦਾ ਦੌਰ ਹੈ, ਛੋਟਾ ਘੱਲੂਘਾਰਾ ਹੈ ਵੀ ਉਹਦੇ ਪੀਰੀਅਡ 'ਚ ਹੋਇਆ ਜੀ। ਸੋ ਉਹਨੇ ਇਹ ਨੀਅਤ ਬਣਾਈ ਹੋਈ ਸੀ ਜ਼ਕਰੀਆ ਖਾਨ ਨਾਲ ਮਿਲ ਕੇ ਕਿ ਜਦੋਂ ਸਿੱਖ ਇਕੱਠੇ ਹੋਣਗੇ ਤੇ ਇਕੱਠੇ ਇਹਨਾਂ ਤੇ ਹਮਲਾ ਕਰਾਂਗੇ। ਫੌਜ ਜਿਹੜੀ ਹੈ ਨੇੜੇ ਰਾਮ ਤੀਰਥ ਹੈ, ਉੱਥੇ ਇਕੱਠੀ ਕੀਤੀ ਹੋਈ ਸੀ। ਸੋ ਸਿੱਖਾਂ ਨੂੰ ਵੀ ਪਤਾ ਲੱਗ ਗਿਆ। ਭਾਈ ਸਾਹਿਬ ਨੇ ਵੀ ਸੁਨੇਹੇ ਭੇਜ ਦਿੱਤੇ ਸਿੱਖਾਂ ਨੂੰ ਕਿ ਭਾਈ ਨਾ ਆਇਓ, ਅਸੀਂ ਤਾਂ ਸਰਬੱਤ ਖਾਲਸਾ ਇਕੱਠ ਕਰਨਾ ਸੀ, ਪਰ ਇਹਨਾਂ ਦੀ ਤਾਂ ਨੀਅਤ ਮਾੜੀ ਹੈ ਜੀ। ਸਿੱਖ ਨਾ ਆਏ, ਚੜਾਵਾ ਨਹੀਂ ਹੋਇਆ। ਹੁਣ ਜਦੋਂ ਉਹਨਾਂ ਨੂੰ ਕਿਹਾ ਵੀ ਪੈਸੇ ਤਾਰੋ, ਉਹਨੂੰ ਕਿਹਾ ਜੀ ਤੁਸੀਂ ਹੋਣ ਹੀ ਨਹੀਂ ਦਿੱਤਾ ਜੀ। ਸੋ ਉਹ ਗੱਲਬਾਤ ਹੀ ਅਲਟੀਮੇਟਲੀ ਸ਼ਹਾਦਤ ਦਾ ਕਾਰਨ ਬਣਦੀ ਹੈ। ਹਾਲਾਂਕਿ ਲਾਹੌਰ ਦੇ ਸਿੱਖਾਂ ਨੇ, ਦੂਸਰਿਆਂ ਨੇ ਕਿਹਾ 5000 ਕਿ ਅਸੀਂ 50000 ਤਾਰਨ ਨੂੰ ਤਿਆਰ ਹੈ, ਪਰ ਭਾਈ ਮਨੀ ਸਿੰਘ ਨੇ ਮਨਾ ਕੀਤਾ ਕਿ ਵੀ ਨਹੀਂ, ਇਹ ਗੱਲ ਹੁਣ ਇਸ ਵੇਲੇ ਸ਼ਹਾਦਤ ਦੇ ਕੇ ਇਹਨਾਂ ਨੂੰ ਝੂਠੇ ਕਰਾਉਣ ਦਾ ਵੇਲਾ ਹੈ ਤੁਰਕਾਂ ਨੂੰ। ਔਰ ਉਹਨਾਂ ਨੇ ਜਿਵੇਂ ਅਸੀਂ ਇਤਿਹਾਸ ਦੇ ਵਿੱਚ ਔਰ ਸਾਡੀਆਂ ਯਾਦਾਂ ਦੇ ਵਿੱਚ, ਅਰਦਾਸ ਦੇ ਵਿੱਚ ਬੰਦ-ਬੰਦ ਕਟਾਏ ਜਦੋਂ ਸ਼ਬਦ ਆਉਂਦਾ ਜੀ, ਤੇ ਫਿਰ ਭਾਈ ਮਨੀ ਸਿੰਘ ਜੀ ਦੀ ਮੂਰਤ ਅੱਖਾਂ ਦੇ ਸਾਹਮਣੇ ਆਉਂਦੀ ਹੈ ਕਿ ਜਲਾਦ ਨੇ ਗੁੱਟ ਫੜਿਆ ਵੱਢਣ ਦੇ ਲਈ। ਭਾਈ ਸਾਹਿਬ ਜਲਾਦ ਨੂੰ ਕਹਿੰਦੇ ਨੇ ਵੀ ਮੈਂ ਆਪਣੇ ਮਾਲਕ ਦਾ ਹੁਕਮ ਬਜਾ ਰਿਹਾ, ਤੂੰ ਆਪਣੇ ਮਾਲਕ ਦਾ ਹੁਕਮ ਕਿਉਂ ਨਹੀਂ ਬਜਾਉਂਦਾ? ਵੀ ਤੈਨੂੰ ਹੁਕਮ ਤਾਂ ਬੰਦ-ਬੰਦ ਕੱਟਣ ਦਾ, ਸੋ ਪਹਿਲਾਂ ਤੂੰ ਮੇਰੀਆਂ ਪੂਰੀਆਂ ਕੱਟ। ਉਹਨਾਂ ਨੇ ਸੋ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸੋ ਇਹ ਦਿਨ ਜਿਹੜਾ 24 ਜੂਨ 1734 ਜੀ, ਮਾਸਟਰ ਤਾਰਾ ਸਿੰਘ ਦਾ ਜਨਮ ਹਰਿਆਲ ਪਿੰਡ, ਜ਼ਿਲ੍ਹਾ ਰਾਵਲਪਿੰਡੀ, ਅੱਜ ਪੰਜਾਬ ਪਾਕਿਸਤਾਨ 'ਚ 1885 'ਚ ਜੀ। ਹੁਣ ਹਾਲਾਂਕਿ ਅੱਜ ਬਹੁਤ ਵਾਰ ਜਿਸ ਰੰਗ ਦੇ ਵਿੱਚ ਮਾਸਟਰ ਤਾਰਾ ਸਿੰਘ ਨੂੰ 47 ਦੇ ਦੌਰ ਦੀ ਵੱਡੀ ਗਲਤੀ ਕਰਕੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਜੀ। ਸਰ ਕਪੂਰ ਸਿੰਘ ਜਿਨ੍ਹਾਂ ਨੇ ਬਹੁਤ ਜ਼ਬਰਦਸਤ ਕ੍ਰਿਟਿਸਾਈਜ਼ ਕੀਤਾ ਮਾਸਟਰ ਤਾਰਾ ਸਿੰਘ ਨੂੰ, ਸਾਚੀ ਸਾਖੀ 'ਚ ਕਾਫੀ ਸਖਤ ਉਹਨਾਂ ਦਾ ਕ੍ਰਿਟਿਸਿਜ਼ਮ ਹੈ, ਪਰ ਕਿਤੇ ਜਾ ਕੇ ਉਹ ਵੀ ਕਹਿਣ ਲੱਗ ਜਾਂਦੇ ਨੇ ਕਿ ਮੱਚ ਮੈਲਾਈਨਡ ਮਾਸਟਰ ਤਾਰਾ ਸਿੰਘ ਕਿ ਵੀ। ਔਰ ਅੱਜ ਦੇ ਦੌਰ ਦੇ ਜਦੋਂ ਅਸੀਂ ਇਹ ਬਾਦਲ, ਕੋੜਮਾਰ, ਉਸ ਤੋਂ ਪਹਿਲਾਂ ਇਹ ਸਾਰੇ ਤਲਵੰਡੀ, ਬਰਨਾਲਾ, ਟੌੜਾ ਨੂੰ ਦੇਖਦੇ ਹਾਂ ਤੇ ਫਿਰ ਘੱਟੋ ਘੱਟ ਉਸ 47 ਦੌਰ ਦਾ ਉਹ ਵੱਡਾ ਮੇਜਰ ਬਲੰਡਰ ਜਿਹੜਾ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਸਾਰੇ ਜ਼ਿੰਮੇਵਾਰ ਨੇ ਜੀ। ਫਿਰ ਉਸ ਦੌਰ ਦੇ ਅਕਾਲੀ ਜਿਹੜੇ ਨੇ ਉਹ ਚੰਗੇ ਲੱਗਣ ਲੱਗ ਜਾਂਦੇ ਨੇ ਇਹਨਾਂ ਦੇ ਕੰਪੈਰੀਜ਼ਨ। ਸੋ ਮਾਸਟਰ ਤਾਰਾ ਸਿੰਘ ਨੇ 40-50 ਸਾਲ ਸਿੱਖਾਂ ਨੂੰ ਲੀਡ ਕੀਤਾ ਹੈ ਔਰ ਉਸ ਪੀਰੀਅਡ ਦੇ ਵਿੱਚ ਯੰਗਰ ਡੇਜ਼ ਤੋਂ ਲੈ ਕੇ ਬੇਸ਼ੱਕ 17-18 ਸਾਲ ਦੀ ਉਮਰ 'ਚ ਉਹਨਾਂ ਨੇ ਸਿੱਖੀ ਧਾਰਨ ਕੀਤੀ। ਹਿੰਦੂ ਪਰਿਵਾਰ, ਮਲਹੋਤਰਾ ਪਰਿਵਾਰ ਨਾਲ ਉਹਨਾਂ ਦਾ ਸੰਬੰਧ ਸੀ ਜੀ। ਖਾਲਸਾ ਕਾਲਜ ਪੜ੍ਹੇ, BA ਕੀਤੀ, ਗੁਰਦੁਆਰਾ ਸੁਧਾਰ ਲਹਿਰ 'ਚ ਆਏ। ਉਸ ਤੋਂ ਪਹਿਲਾਂ 1907 ਦੀ ਲਹਿਰ 'ਚ ਵੀ ਸ਼ਮੂਲੀਅਤ ਹੋਈ। ਫਿਰ ਸਾਰੀ ਜ਼ਿੰਦਗੀ ਜਿਹੜੀ ਹੈ ਅਕਾਲੀ ਪਾਰਟੀ ਦੇ ਵਿੱਚ ਐਜ਼ ਏ ਕਦੇ ਪ੍ਰੈਜ਼ੀਡੈਂਟ, ਕਦੇ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ, ਤੇ 47 ਦੇ ਆਪ ਉਹਨਾਂ ਨੇ ਕਦੇ ਵੀ ਕੋਈ ਸਰਕਾਰੀ ਅਹੁਦਾ ਨਹੀਂ ਲਿਆ।
ਔਰ ਮੈਂ ਸਮਝਦਾ ਹਾਂ ਕਿ ਵੀ ਅੱਜ ਵੀ ਜਦੋਂ ਅਸੀਂ ਉਸ ਪੀਰੀਅਡ ਦੇ 47 ਪੀਰੀਅਡ ਨੂੰ ਦੇਖਦੇ ਹਾਂ, ਉਹਦੇ 'ਚ ਨੋ ਡਾਊਟ ਜੀ ਕਿ ਉਹ ਇੱਕ ਜਿਹੜੀ ਡਿਸਾਈਸਿਵ ਮੂਮੈਂਟ ਸੀ, ਉਹਦੇ 'ਚ ਉਹ ਡਿਸਾਈਡ ਨਹੀਂ ਕਰ ਸਕੇ ਕਿ ਉਹਨਾਂ ਨੇ ਕੀ ਕਰਨਾ ਹੈ। ਜੀ 1962 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਫਾਊਂਡ ਹੋਈ। ਕੰਮ ਤਾਂ ਸੀ ਵੀ ਇਹ ਪੰਜਾਬੀ ਲਈ ਕਰਦੇ, ਕਦੇ ਇਹਦੇ 'ਚ ਕਾਮਰੇਡ ਇਕੱਠੇ ਹੋ ਜਾਂਦੇ ਰਹੇ ਨੇ, ਜੀ ਪਰ ਫਿਰ ਵੀ ਪੰਜਾਬੀ ਜ਼ਬਾਨ ਦੇ ਔਰ ਬਹੁਤ ਸਾਰਾ ਪੁਰਾਣਾ ਲਿਟਰੇਚਰ ਜਿਹਨੂੰ ਕਿ ਉਹਨਾਂ ਨੇ ਪਬਲਿਸ਼ ਕੀਤਾ ਹੈ ਜਾਂ ਸੰਭਾਲਿਆ, ਇਸ ਦਾ ਯੋਗਦਾਨ ਹੈ। ਵਰਲਡ ਹਿਸਟਰੀ 'ਚ 1314 ਦੇ ਵਿੱਚ ਬੈਟਲ ਆਫ ਬੈਨੌਕਬਰਨ ਹੋਈ, ਜਿਹਦੇ ਥੱਲੇ ਸਕਾਟਲੈਂਡ ਨੇ ਆਪਣੀ ਅੰਗਰੇਜ਼ਾਂ ਤੋਂ ਆਜ਼ਾਦੀ ਡਿਕਲੇਅਰ ਕੀਤੀ। ਸੋ ਸਕਾਟਲੈਂਡ ਇੰਗਲੈਂਡ ਦੀ ਰਿਲੇਸ਼ਨਸ਼ਿਪ ਵੀ ਪਿਛਲੀਆਂ ਕਈ ਸਦੀਆਂ 'ਚ ਕਦੇ ਉਹ ਹਾਵੀ ਕਦੇ ਇਹ ਹਾਵੀ, ਔਰ ਹੁਣ ਵੀ ਬੇਸ਼ੱਕ ਸਕਾਟਲੈਂਡ ਇੰਗਲੈਂਡ ਦਾ ਹਿੱਸਾ ਹੈ, ਪਰ 1914 ਦੇ ਵਿੱਚ ਜਿਹੜਾ ਹੈ 2014 ਨੈਕਸਟ ਈਅਰ ਉੱਥੇ ਪਲੇਬਿਸਾਈਟ ਹੋਏਗਾ, ਰਾਏਸ਼ੁਮਾਰੀ ਹੋਏਗੀ, ਉਹ ਡਿਸਾਈਡ ਕਰਨਗੇ ਵੀ ਇੰਗਲੈਂਡ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਜੀ 1396 ਦੇ ਵਿੱਚ ਕਰੂਸੇਡਰਸ ਅੰਡਰ ਅਰਲ ਉਹਨਾਂ ਨੇ ਵਿਆਨਾ ਤੱਕ ਪਹੁੰਚ ਕਰ ਲਈ। ਇਹ ਕਰੂਸੇਡਸ ਉਹੀ ਨੇ ਜਿਨ੍ਹਾਂ 'ਚ ਇਸਲਾਮ ਔਰ ਈਸਾਈਅਤ ਦੀ ਜਿਹੜੀ ਸਾਈਕੋ ਹਿਸਟਰੀ, ਦੁਸ਼ਮਣੀ ਯੂਰਪ 'ਚੋਂ ਚੱਲਦੇ ਸੀ, ਮਾਰਦੇ ਜਾਂਦੇ ਸੀ, ਸਿਨਾਗੋਗ ਚਰਚ ਸਭ ਸਾੜ ਦਿੰਦੇ ਸੀ। ਜੀ 1966 ਦੇ ਵਿੱਚ ਬੰਬੇ ਤੋਂ ਨਿਊਯਾਰਕ ਜਾ ਰਹੀ 에ਅਰ ਇੰਡੀਆ ਦੀ ਫਲਾਈਟ ਜਿਹੜੀ ਹੈ ਉਹ ਮਾਉਂਟ ਬਲੇਨ ਸਵਿਟਜ਼ਰਲੈਂਡ ਦੇ ਵਿੱਚ ਕ੍ਰੈਸ਼ ਹੋਈ। 117 ਬੰਦੇ ਉਹਦੇ 'ਚ ਮਰੇ। 1982 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ, ਅਮਰੀਕਨ ਸੁਪਰੀਮ ਕੋਰਟ ਨੇ, ਕਿ ਜਦੋਂ ਤੱਕ ਪ੍ਰੈਜ਼ੀਡੈਂਟ ਆਪਣੇ ਆਫਿਸ ਦੇ ਵਿੱਚ ਹੈ ਉਸ ਦੇ ਉੱਤੇ ਕੋਈ ਵੀ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਦੱਸੀ। ਤੇ ਹੁਣ ਅਸੀਂ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਆਪਣਾ ਸਵਾਲ ਸ਼ੁਰੂ ਕਰਨ ਤੋਂ ਪਹਿਲਾਂ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।